ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਸਾਡੀ ਵੱਡੀ ਬਦਨਸੀਬੀ ਹੈ ਕਿ ਮੁਲਕ ਦੀ ਮਸ਼ੀਨਰੀ ਚਲਾਉਣ ਵਾਲੀ ਅਫਸਰਸ਼ਾਹੀ ਹਰ ਮਸਲੇ ਨੂੰ ਆਪਣੇ ਲਾਲਚ ਤੇ ਮੁਫਾਦਾਂ ਦੇ ਜ਼ਾਵੀਏ ਨਾਲ ਵੇਖਦੀ ਹੈ। ਬਾਜ਼ ਔਕਾਤ ਇਹ ਮੁਫਾਦ ਤੇ ਜ਼ਾਤੀ ਲਾਲਚ ਇੰਨਾ ਵੱਧ ਜਾਂਦਾ ਹੈ ਕਿ ਮੁਲਕੀ ਮੁਫਾਦਾਂ ਨੂੰ ਵੀ ਖਾ ਜਾਂਦਾ ਹੈ। ਜਿਹੜੇ ਲੋਕ ਇਹਨਾਂ ਲਾਲਚਾਂ ਦੇ ਰਾਹ ਉੱਤੇ ਅੰਨੇ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਆਪਣੀ ਜਾਂ ਆਪਣੇ ਟੱਬਰ ਦੀ ਪੱਤ ਦਾ ਵੀ ਖਿਆਲ ਨਹੀਂ ਰਹਿੰਦਾ। ਕੌਣ ਕੀ ਆਖਦਾ ਹੈ, ਕੀ ਰਾਏ ਰੱਖਦਾ ਹੈ, ਇਹਨਾਂ ਢੀਠਾਂ ਨੂੰ ਫਿਰ ਕਿਸੇ ਲੱਤੀ ਚੜੀ ਦੀ ਕੋਈ ਪਰਵਾਹ ਨਹੀਂ ਰਹਿੰਦੀ। ਸਾਡੇ ਮੁਲਕੀ ਤਾਰੀਖ ਅਜਿਹੇ ਘਟੀਆ ਤੇ ਬੇਗੈਰਤ ਲੋਕਾਂ ਨਾਲ ਭਰੀ ਪਈ ਹੈ ਜਿਨ੍ਹਾਂ ਆਪਣਾ ਢਿੱਡ ਭਰਨ ਲਈ ਇਸ ਸਿਆਸਤ ਦੀ ਵਾਦਤ ਤੇ ਮਫਾਦ ਨੂੰ ਸੂਲੀ ਚੜਾਇਆ। ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ, ਮੇਰੇ ਮੁਤਲਕਾ ਪੇਸ਼ੇ ਦੀ ਗੱਲ ਹੀ ਕਰ ਲਵੋ। ਜਦੋਂ ਦੀ ਨਿਗਰਾਨ ਹਕੂਮਤ ਮਰਕਜ਼ ਵਿੱਚ ਆਈ, ਇਹਨੇ ਮਹਿਕਮਾ ਇਤਲਾਤ ਦੀ ਤਬਾਹੀ ਫੇਰ ਛੱਡੀ। ਪਹਿਲਾਂ ਤਾਂ ਜਿਹੜਾ ਹੀਰਾ ਮੁਰਤਜ਼ਾ ਸੁਰੰਗੀ ਦੀ ਸ਼ਕਲ 'ਚ ਲੱਭਿਆ ਉਹ ਵੀ ਕੋਈ ਘੱਟ ਨਹੀਂ ਸੀ। ਫਿਰ ਉਹਨੇ ਪੂਰੇ ਡਿਪਾਰਟਮੈਂਟ ਵਿੱਚੋਂ ਜਿਹੜਾ ਰੱਜ ਕੇ ਦਿਹਾੜੀਬਾਜ਼ ਸੀ ਉਸ ਤਾਰਕ ਖਾਨ ਨੂੰ PIO ਦੀ ਸੀਟ ਤੇ ਬਿਠਾ ਦਿੱਤਾ। ਫਿਰ ਇਹਨਾਂ ਦੋਵਾਂ ਰਲ ਕੇ ਵਜ਼ਾਰਤ ਇਤਲਾਤ ਨੂੰ ਕੰਜਰੀ ਦਾ ਕੋਠਾ ਬਣਾ ਲਿਆ, ਜਿੱਥੋਂ ਦਲਾਲ ਤੇ ਨਾਇਕਾਂ ਰੱਜ ਦੇ ਛੋੜੀਆਂ ਪਾਉਂਦੇ ਨੇ। ਤਾਰਕ ਖਾਨ ਨੇ ਇਸ਼ਤਿਹਾਰਾਂ ਨੂੰ ਕਮਿਸ਼ਨਰਾਂ ਨਾਲ ਮਸ਼ਰੂਤ ਕਰ ਛੱਡਿਆ, ਜਿਨ੍ਹਾਂ ਲੋਕਾਂ ਇਸ ਮਾਫੀਆ ਦੇ ਬੋਝੇ ਗਰਮ ਕੀਤੇ। ਉਹਨਾਂ ਡੰਮੀ ਅਖਬਾਰਾਂ ਨੂੰ ਢੇਰ ਇਸ਼ਤਿਹਾਰ ਦਿੱਤੇ ਗਏ। ਜੋ ਇਹਨਾਂ ਦਗੜ ਦਲਿਆਂ ਨੂੰ ਕਮਿਸ਼ਨ ਦੀ ਆਰਾਮ ਪਾਈ ਦੇਣ ਤੋਂ ਇਨਕਾਰੀ ਸਨ, ਉਹਨਾਂ ਦੇ ਕਲਮ ਮਜ਼ਦੂਰਾਂ ਤੋਂ ਰੇਸ ਰੋਟੀ ਖੋਹਣ ਦੀਆਂ ਸਾਜ਼ਿਸ਼ਾਂ ਰਚਾਈਆਂ ਗਈਆਂ। ਇਹਨਾਂ ਬਦਬਖਤਾਂ ਪਹਿਲਾਂ ਸਫੇ ਅਵਲ ਦੇ ਸਾਫੀ ਖਸ਼ਨੂਦ ਅਲੀ ਖਾਨ ਦੇ ਮਸ਼ਹੂਰ ਰੋਜ਼ਨਾਮੇ ਸਾਫਤ ਦੇ ਇਸ਼ਤਿਹਾਰ ਬੰਦ ਕੀਤੇ। ਬਾਅਦ ਉਹਨੂੰ ਆਖਿਆ ਕਿ ਜੇਕਰ ਸਾਨੂੰ ਕਮਿਸ਼ਨ ਨਾ ਦਿੱਤਾ ਤਾਂ ਫਿਰ ਤੇਰਾ ਅਖਬਾਰ ਮੀਡੀਆ ਲਿਸਟ ਤੋਂ ਵੀ ਲਾ ਦਿੱਤਾ ਜਾਏਗਾ। ਮੈਂ ਇਸ ਨਾ ਇਨਸਾਫੀ ਉੱਤੇ ਆਵਾਜ਼ ਚੁੱਕੀ ਤੇ ਇਸ ਮਾਫੀਆ ਨੂੰ ਸਾਫ਼ ਆਖਿਆ ਕਿ ਵਜ਼ਾਰਤ ਇਤਲਾਤ ਤਾਂ ਇੱਕ ਪਾਕੀਜ਼ਾ ਤੇ ਮੁਕੱਦਸ ਇਦਾਰਾ ਹੈ। ਅਸੀਂ ਇਹਨੂੰ ਨਾ ਤੇ ਕੰਜਰੀ ਦਾ ਕੋਠਾ ਬਣ ਦੇਵਾਂਗੇ ਤੇ ਨਾ ਹੀ ਇੱਥੇ ਕਿਸੇ ਦੱਲੇ ਦੇ ਹੱਥੋਂ ਬਲੈਕਮੇਲ ਹੋ ਕੇ ਆਪਣੇ ਕਲਮ ਮਜ਼ਦੂਰ ਕਾਮਿਆਂ ਦਾ ਰਿਜ਼ਕ ਇਹਨਾਂ ਦੇ ਢਿੱਡਾਂ 'ਚ ਪਾਵਾਂਗੇ। ਇਸ ਗੱਲ ਮਗਰੋਂ ਮੈਨੂੰ ਹੋਰ ਹੈਰਤ ਉਦੋਂ ਹੋਈ ਜਦੋਂ ਕੱਲ੍ਹ ਤੀਕਰ ਮੇਰੀਆਂ ਮਿੰਨਤਾਂ ਕਰਨ ਵਾਲਾ, ਮੈਨੂੰ ਆਪਣਾ ਪਿਓ ਮੰਨਣ ਵਾਲਾ ਤੇ ਇਹ ਆਖਣ ਵਾਲਾ ਕਿ ਜੇਕਰ ਤੁਸੀਂ ਨਾ ਹੁੰਦੇ ਤੇ ਮੇਰਾ ਕੱਖ ਨਹੀਂ ਸੀ ਬਚਣਾ, ਉਹ ਇਹਸਾਨ ਫਰਾਮੋਸ਼ ਤੇ ਬਦਬਖਤ ਮੁਰਤਜ਼ਾ ਸੁਰੰਗੀ ਵੀ ਇਸ ਤਾਰਕ ਖਾਨ ਨਾਲ ਰਲ ਕੇ ਇਹ ਫੈਸਲਾ ਕਰਦਾ ਹੈ ਕਿ ਪੰਜਾਬੀ ਦੇ ਇਕੱਲੇ ਰੋਜ਼ਨਾਮੇ, ਜਿਸ ਨੇ ਪੰਜਾਬੀ ਰਹਿਤਲ ਬੋਲੀ ਤੇ ਸਾਫਤ ਦਾ ਝੰਡਾ 35 ਵਰ੍ਹਿਆਂ ਤੋਂ ਚੁੱਕਿਆ ਹੋਇਆ ਹੈ, ਜੇਕਰ ਅਖਬਾਰ ਵੀ ਕਮਿਸ਼ਨ ਨਹੀਂ ਦਿੰਦਾ ਤੇ ਹੱਕ ਦੀ ਆਵਾਜ਼ ਚੁੱਕਣੋਂ ਨਹੀਂ ਮੁੜਦਾ ਤੇ ਫਿਰ ਸਾਫਤ ਦੇ ਨਾਲ ਨਾਲ ਇਹਦੇ ਵੀ ਇਸ਼ਤਿਹਾਰ ਬੰਦ ਕਰ ਦਿਓ ਤੇ ਇਹਨੂੰ ਵੀ ਸੈਂਟਰ ਮੀਡੀਆ ਲਿਸਟ ਤੋਂ ਖਾਰਜ ਕਰ ਦਿਓ। ਸਾਨੂੰ ਪਹਿਲਾਂ ਧਮਕੀ ਦਿੱਤੀ ਗਈ ਤੇ ਫਿਰ ਸੈਕਟਰੀ ਇਨਫੋਰਮੇਸ਼ਨ ਸ਼ਹੀਰਾ ਬੇਗਮ, ਜਿਨ੍ਹਾਂ ਨੂੰ ਮੈਂ ਸਮਝਦਾ ਹਾਂ ਕਿ ਉਹ ਅਜਿਹੀਆਂ ਸਾਜ਼ਸ਼ੀ ਤੇ ਰਾਸ਼ੀ ਅਫਸਰ ਨਹੀਂ, ਉਹਨਾਂ ਰਾਹੀਂ ਸਾਡੇ ਅਖਬਾਰਾਂ ਦੇ ਸਾਹ ਕੁੱਟਣ ਦੇ ਨਾਲ ਨਾਲ ਇਹ ਫੈਸਲਾ ਸੁਣਾਇਆ ਜਾਂਦਾ ਹੈ ਕਿ ਇਹਨਾਂ ਨੂੰ ਸੈਂਟਰ ਮੀਡੀਆ ਲਿਸਟ ਤੋਂ ਖਾਰਜ ਕਰ ਦਿੱਤਾ ਜਾਏ। ਇਹ ਲੋਕ ਨਹੀਂ ਜਾਣਦੇ ਕਿ ਮੁਦੱਸਰ ਬੱਟ ਜਾਂ ਖਸ਼ਨੂਦ ਅਲੀ ਖਾਨ ਨੇ ਕਦੀ ਅਜਿਹਾ ਕੁੱਤਿਆਂ ਬਿੱਲਿਆਂ ਦੇ ਭੌਂਕਣ ਉੱਤੇ ਆਪਣਾ ਅਕਸਰ ਦਾ ਰਸਤਾ ਨਹੀਂ ਬਦਲਿਆ। ਇਹ ਤਾਂ ਸ਼ਾਇਦ ਹੀ ਕੋਈ ਨਹੀਂ। ਅਸੀਂ 40-45 ਸਾਲਾਂ ਸਾਫਤੀ ਕੈਰੀਅਰ ਵਿੱਚ ਕਿਹੜੇ ਸਾਨ ਨਾਲ ਨਹੀਂ ਪਿੜੇ, ਕਿਹੜਾ ਮਗਰਮੱਛ ਹੈ ਜਿਹਨੇ ਸਾਡੇ ਸਾਹਮਣੇ ਖਲੋ ਕੇ ਬੜਕ ਮਾਰੀ ਹੋਵੇ ਤੇ ਅਸਾਂ ਪਰਤ ਕੇ ਮੁੜ ਗਏ ਹੋਈਏ, ਜਾਂ ਫਿਰ ਉਹਨੂੰ ਪੁੱਛੋ ਫੜ ਕੇ ਪਰਾਂ ਨਾ ਸੁੱਟਿਆ ਹੋਵੇ। ਤੁਹਾਨੂੰ ਕੋਈ ਅਜਿਹਾ ਬੰਦਾ ਨਹੀਂ ਲੱਭੇਗਾ ਜਿਹੜਾ ਇਹ ਦਾਅਵਾ ਕਰੇ ਕਿ ਉਹਨੇ ਸਾਨੂੰ ਬਲੈਕਮੇਲ ਕਰਕੇ ਜਾਂ ਸਾਡੇ ਮੁਫਾਦਾਂ ਨੂੰ ਖੋਹਣ ਦੀ ਧਮਕੀ ਦੇ ਕੇ ਸਾਥੋਂ ਆਪਣੀ ਗੱਲ ਬਣਵਾ ਲਈ ਹੋਵੇ। ਰੱਬ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਅਸੀਂ ਹਰ ਮੈਦਾਨੇ ਸਾਬਤ ਕਦਮ ਰਹੇ ਹਾਂ ਤੇ ਹੁਣ ਵੀ ਇਹਨਾਂ ਲੋਕਾਂ ਦੇ ਸਾਹਮਣੇ ਇੱਕ ਉੱਤੇ ਹੱਥ ਮਾਰ ਕੇ ਆਖਦੇ ਹਾਂ ਕਿ ਕੰਜਰੋ, ਤੁਸੀਂ ਗਲਤ ਥਾਵੇਂ ਪੱਗਾਂ ਲੈ ਬੈਠੇ ਹੋ। ਅਸੀਂ ਵੀ ਇੱਥੇ ਹਾਂ ਤੇ ਤੁਸੀਂ ਵੀ ਇੱਥੇ ਹੀ ਰਹਿਣਾ ਹੈ। ਹੁਣ ਵੇਖਦੇ ਹਾਂ ਕਿ ਜੇ ਤਸੂਲਾਂ ਦੀ ਹੁੰਦੀ ਹੈ ਜਾਂ ਫਿਰ ਤੁਹਾਡੇ ਜਿਹੇ ਬੇਈਮਾਨ ਬੇਗੈਰਤ ਤੇ ਰਾਸ਼ੀ ਦਗੜ ਦਲੇ ਇਹ ਬਾਜ਼ੀ ਜਿੱਤਦੇ ਨੇ। ਸੱਜਣੋ ਤੇ ਮਿੱਤਰੋ, ਮੈਂ ਸਮਝਦਾ ਹਾਂ ਕਿ ਹੁਣ ਸੁਰੰਗੀ ਦੇ ਪੰਜਾਬ ਦੁਸ਼ਮਣ ਰਾਸ਼ੀ ਤੇ ਲਾਲਚੀ ਵਜ਼ੀਰ ਇਤਲਾਤ ਦੇ ਨਾਲ ਨਾਲ ਤਾਰਕ ਖਾਨ ਜਿਹੇ ਕਰਪਟ ਲੋਕ ਨਿਸ਼ਾਨੇ ਇਬਰਤ ਬਣਨਗੇ ਤੇ ਉਹ ਜਮਹੂਰੀ ਹਕੂਮਤ ਰਿਆਸਤ ਨੂੰ ਸਾਂਭੇਗੀ ਜਿਹਨੇ ਹਮੇਸ਼ਾ ਆਪਣੇ ਮੁਲਕ ਦੀ ਬਕਾ ਤੇ ਜ਼ਬਾਨਾਂ ਦੇ ਵਧਾ ਲਈ ਕੰਮ ਕੀਤਾ ਹੈ। ਨਿਗਰਾਨ ਇਹ ਸਮਝ ਬੈਠੇ ਸਨ ਜਿਵੇਂ ਉਹਨਾਂ ਨੂੰ ਇਖਤਿਆਰ ਪਿਓ ਦਾਦੇ ਵੱਲੋਂ ਮਿਲਿਆ ਹੈ ਤੇ ਨਾਲੇ ਇਹਨਾਂ ਬਦਬਖਤ ਕਬੀਲਿਆਂ ਨੂੰ ਇਕਤਦਾਰ ਮਿਲਣ ਮਗਰੋਂ ਇਹਨਾਂ ਦੀ ਔਕਾਤ ਸਾਹਮਣੇ ਆ ਗਈ ਸੀ। ਇਸ ਆਸੇ ਕਮਤਰ ਦੇ ਮਾਰੇ ਹੋਏ ਇਹ ਲੋਕ ਦੂਜਿਆਂ ਨੂੰ ਤੰਗ ਕਰਕੇ ਸਮਝਣ ਲੱਗ ਪਏ ਕਿ ਜਿਵੇਂ ਰਿਜ਼ਕ ਰੋਟੀ ਦੇ ਮਾਲਕ ਬਣ ਬੈਠੇ ਨੇ। ਇਹ ਰੋਜ਼ਨਾਮਾ ਸਾਫਤ ਜਾਂ ਰੋਜ਼ਾ ਭਲੇਖਾ ਦੇ ਕਲਮ ਮਜ਼ਦੂਰਾਂ ਤੋਂ ਉਹ ਰਿਜ਼ਕ ਖੋਹ ਲੈਣਗੇ ਜਿਹਦੇ ਅਤਾ ਕਰਨ ਦਾ ਵਾਅਦਾ ਮੇਰੇ ਰੱਬ ਰਾਜ਼ਕ ਖਾਲਕੇ ਕਾਇਨਾਤ ਨੇ ਕੀਤਾ ਹੈ। ਸੋ ਅੱਜ ਇਹ ਲੋਕ ਲੰਘੇ ਵੇਲੇ ਦੀ ਧੂੜ ਲੈ ਜਾ ਰਹੇ ਨੇ। ਮਾਜ਼ੀ ਦੇ ਕੂੜੇਦਾਨ ਵਿੱਚ ਅਜਿਹੀਆਂ ਕਿੰਨੀਆਂ ਹੀ ਗਲਾਸਤਾਂ ਤੇ ਬਦਬੂਦਾਰ ਗੰਦੀਆਂ ਟਾਕੀਆਂ ਸੜਦੀਆਂ ਪਈਆਂ ਨੇ। ਜਿਹੜੇ ਲੋਕ ਕੱਲ੍ਹ ਹੱਕ ਸੱਚ ਨਾਲ ਖਲੋਤੇ ਸਨ ਉਹ ਅੱਜ ਵੀ ਖਲੋਤੇ ਨੇ ਤੇ ਰੱਬ ਸਲਾਮਤ ਰੱਖੇ, ਆਉਣ ਵਾਲਾ ਵੇਲਾ ਵੀ ਉਹਨਾਂ ਨੂੰ ਸਲਾਮੀ ਦੇ ਕੇ ਲੱਗੇਗਾ। ਜਮਹੂਰੀ ਹਕੂਮਤ ਕੋਈ ਵੀ ਹੋਵੇ, ਉਹ ਕਦੀ ਵੀ ਅਜਿਹੀਆਂ ਹਰਕਤਾਂ ਨਹੀਂ ਕਰਦੀ ਕਿ ਉਹਨੂੰ ਆਪਣੀ ਲੁਕਾਈ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ। ਮੀਆਂ ਸ਼ਾਬਾਸ਼ ਸ਼ਰੀਫ ਹੋਣ ਜਾਂ ਫਿਰ ਜ਼ਰਦਾਰੀ ਸਾਹਿਬ, ਇਹਨਾਂ ਹਮੇਸ਼ਾ ਇਖਤਲਾਫ ਰਾਏ ਦੇ ਬਾਵਜੂਦ ਇਖਲਾਕੀ ਕਦਰਾਂ ਨੂੰ ਨਹੀਂ ਛੱਡਿਆ, ਖਾਸ ਕਰ ਜਦ ਗੱਲ ਜ਼ੁਬਾਨਾਂ ਦੀ ਹੋਵੇ।
ਇਹਨਾਂ ਹਮੇਸ਼ਾ ਅਗਾਂਹ ਵੱਧ ਕੇ ਆਪਣੀ ਰਹਿਤਲ ਤੇ ਬੋਲਦੇ ਜੁੜੀਆਂ ਲਾਮਤਾਂ ਨੂੰ ਮਹਿਫੂਜ਼ ਰੱਖਣ ਲਈ ਪੈਰ ਪੁੱਟੇ ਨੇ। ਮੈਨੂੰ ਉਮੀਦ ਹੈ ਕਿ ਹੁਣ ਵੀ ਸਰਕਾਰ ਬਣਨ ਮਗਰੋਂ ਹਾਕਮ ਵਜ਼ਾਰਤ ਇਤਲਾਤ ਅਤੇ ਹੋਣ ਵਾਲੀ ਲੁੱਟਮਾਰ ਦਾ ਹਿਸਾਬ ਜ਼ਰੂਰ ਲੈਣਗੇ। ਸਾਡੇ ਉਹ ਤਫਜ਼ਾਤ ਵੀ ਸੁਣੇ ਜਾਣਗੇ ਜਿਹੜੇ ਇਹਨਾਂ ਨਿਗਰਾਨਾਂ ਤੇ ਇਹਨਾਂ ਦੇ ਕਲਪੁਰਜ਼ਿਆਂ ਬਾਰੇ ਅਸੀਂ ਮੁਸਲਸਲ ਆਪਣੀਆਂ ਗੱਲਾਂ ਬਾਤਾਂ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਰਹੇ ਹਾਂ। ਸਾਥੋਂ PIO ਤਾਰਕ ਖਾਨ ਦੇ ਏਜੰਟਾਂ ਨੇ ਅਲਾਨ ਕਮਿਸ਼ਨਰ ਬਦਲੇ ਇਸ਼ਤਿਹਾਰ ਦੇਣ ਦੀ ਆਫਰ ਕੀਤੀ। ਮੈਂ ਇਸ ਗੱਲ ਦਾ ਨਾ ਸਿਰਫ ਗਵਾਹ ਹਾਂ ਬਲਕਿ ਇਹ ਗੱਲ ਮੈਂ ਬਾਰਹਾ ਕਹਿ ਚੁੱਕਿਆ ਹਾਂ ਕਿ ਮੈਨੂੰ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਬੁਲਾਓ, ਮੈਂ ਸਾਬਤ ਕਰਾਂਗਾ ਕਿ ਮੈਂ ਆਪ ਇਸ ਮਾਫੀਆ ਨੂੰ 45% ਕਮਿਸ਼ਨ ਦੇ ਕੇ ਇਸ਼ਤਿਹਾਰ ਦਿਆ। ਇਹ ਰਿਸ਼ਵਤ ਬੜਾ ਰਾਸਤ PIO ਤਾਰਕ ਖਾਨ ਤੇ ਉਹਦੇ ਫਰੰਟਮੈਨ ਨੇ ਹਾਸਲ ਕੀਤੀ। ਇਸ ਨਿਗਰਾਨ ਵਜ਼ਾਰਤ ਇਤਲਾਤ ਦੇ ਦੌਰਾਨ ਕਿਸ ਅਖਬਾਰ ਨੂੰ ਕਿੰਨਾ ਇਸ਼ਤਿਹਾਰ ਜਾਰੀ ਹੋਇਆ ਤੇ ਉਹ ਅਖਬਾਰ ਕਿੰਨੀ ਗਿਣਤੀ ਛੱਡਦਾ ਸੀ, ਕਿਹੜੇ ਅਖਬਾਰਾਂ ਦਾ ਰੋਟੀ ਬੰਦ ਕੀਤਾ ਗਿਆ ਤੇ ਕਿਹੜੇ ਅਖਬਾਰਾਂ ਨੂੰ ਇਸ਼ਤਿਹਾਰਾਂ ਨਾਲ ਨਵਾਜ਼ਿਆ ਗਿਆ। ਪੰਜਾਬੀ ਬੋਲੀ ਦੇ ਕੱਲੇ ਛੱਪਣ ਵਾਲੇ ਰੋਜ਼ਰ ਭੁਲੇਖਾ ਨੂੰ ਸਿਰਫ ਔਰ ਸਿਰਫ ਪੰਜਾਬ ਦੁਸ਼ਮਣ ਦੀ ਸਜ਼ਾ ਕਿਉਂ ਦਿੱਤੀ ਗਈ? ਪੰਜਾਬੀ ਜ਼ੁਬਾਨ ਨਾਲ ਨਫ਼ਰਤ ਕਰਨ ਵਾਲਿਆਂ ਇਸ ਬੋਲੀ ਦੀ ਸਹਾਫਤ ਨੂੰ ਮਾਰ ਮੁਕਾਉਣ ਲਈ ਸਾਜ਼ਿਸ਼ਾਂ ਕਰਕੇ ਇਹ ਤਾਸਰ ਕਿਉਂ ਪੈਦਾ ਕੀਤਾ ਕਿ ਇੱਕ ਸਿੰਧੀ ਵਜ਼ੀਰ ਦੇ ਨਾਲ ਨਾਲ ਇੱਕ ਪਠਾਨ PIO ਪੰਜਾਬੀਆਂ ਤੋਂ ਨਫ਼ਰਤ ਕਰਦਾ ਹੈ? ਇਹ ਤਾਸਰ ਦੇਣ ਵਾਲੇ ਕਿਵੇਂ ਸੁੱਚੇ ਪਾਕਿਸਤਾਨੀ ਹੋ ਸਕਦੇ ਨੇ ਕਿ ਸਿੰਧੀ ਤੇ ਪਠਾਨ ਸ਼ਨਾਖਤ ਉੱਤੇ ਮਾਣ ਰੱਖਦਿਆਂ ਇਹ ਗੱਲ ਕਰਨ ਕਿ ਪੰਜਾਬੀ ਦੀ ਕੋਈ ਬੋਲੀ ਹੈ? ਇਹ ਬੋਲੀ ਤੋਂ ਉਹਨਾਂ ਗਵਾਰਾਂ ਦੀ ਬੋਲੀ ਹੈ ਜਿਹੜੇ ਗਾਲ ਬੰਦੇ ਤੋਂ ਸਿਵਾ ਕੋਈ ਗੱਲ ਹੀ ਨਹੀਂ ਕਰ ਸਕਦੇ। ਇਹ ਗੱਲਾਂ ਕਰਨ ਪਿੱਛੇ ਕੀ ਮਕਾਸਦ ਸਨ? ਕਿ ਇਹ ਲੋਕ ਕਿਸੇ ਬਰੂਨੀ ਤਾਕਤ ਦੇ ਪਾਕਿਸਤਾਨ ਦੁਸ਼ਮਣ ਏਜੰਡੇ ਤੇ ਕੰਮ ਕਰ ਰਹੇ ਸਨ? ਜੇ ਇੰਜੀ ਹੈ ਤੇ ਫਿਰ ਉਹ ਤਾਕਤ ਕਿਹੜੀ ਸੀ ਤੇ ਕੀ ਚਾਹੁੰਦੀ ਸੀ? ਮੈਂ ਸਮਝਦਾ ਹਾਂ ਕਿ ਇਹ ਰਵੱਈਆ ਨਾ ਤਾਂ ਸਾਰੇ ਸਿੰਧੀਆਂ ਦੀ ਤਰਜਮਾਨੀ ਕਰਦਾ ਹੈ ਤੇ ਨਾ ਹੀ KPK ਦੇ ਸਾਰੇ ਲੋਕ ਇੰਝ ਸੋਚਦੇ ਨੇ ਜਿਵੇਂ ਤਾਰਕ ਖਾਨ ਦੇ ਪੰਜਾਬ ਮੁਖਾਲਫ ਖਿਆਲਾਤ ਨੇ। ਸਿੰਧ ਵੱਲੋਂ ਸਾਨੂੰ ਹਮੇਸ਼ਾ ਠੰਡੀ ਹਵਾ ਦੇ ਬੁੱਲੇ ਆਏ ਨੇ, ਇੰਝ ਹੀ KP ਵੱਲੋਂ ਵੀ ਹਮੇਸ਼ਾ ਸਾਡੀ ਮੁਹੱਬਤਾਂ ਦਾ ਜਵਾਬ ਮੁਹੱਬਤਾਂ ਨਾਲ ਦਿੱਤਾ ਗਿਆ ਹੈ। ਇਹ ਗੰਦੀਆਂ ਨਸਲਾਂ ਪੂਰੇ KP ਜਾਂ ਸਿੰਧ ਦੀ ਹਰਗਿਜ਼ ਨੁਮਾਇੰਦਗੀ ਨਹੀਂ ਕਰਦੀਆਂ। ਮੈਂ ਨਵੀਂ ਸਰਕਾਰਾਂ ਅੱਗੇ ਗੁਜ਼ਾਰ ਹਾਂ ਕਿ ਇਹਨਾਂ ਸਭ ਮਸਲਿਆਂ ਨੂੰ ਬਾਰੀਕੀ ਨਾਲ ਵੇਖੋ ਤੇ ਅਜਿਹੇ ਲੋਕ ਜਿਹੜੇ ਸੂਬਾਈ ਬੁਨਿਆਦਾਂ ਉੱਤੇ ਨਫ਼ਰਤ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਦਾ ਮੱਕੂ ਚੰਗੀ ਤਰ੍ਹਾਂ ਠੱਪੋ ਤਾਂ ਜੇ ਪਾਕਿਸਤਾਨ ਦੀ ਵਹਦਤ, ਇਤਿਹਾਦ ਤੇ ਸਲਾਮਤੀ ਦੇ ਖਿਲਾਫ ਸਾਜ਼ਿਸ਼ ਕਰਨ ਵਾਲਿਆਂ ਨੂੰ ਚੰਗੀ ਤਰ੍ਹਾਂ ਕੰਨ ਹੋ ਜਾਣ ਕਿ ਅਸੀਂ ਆਪਸ ਵਿੱਚ ਮੁਹੱਬਤਾਂ ਦੀ ਤਸਵੀਰ ਅੰਦਰ ਪਰੋਏ ਹੋਏ ਪਾਕਿਸਤਾਨੀ ਹਾਂ। ਰਿਸ਼ਵਤ ਲੈ ਕੇ ਇਸ਼ਤਿਹਾਰ ਦੇਣ ਵਾਲੇ ਬਦਬਖਤ ਰਾਮੀਆਂ ਉੱਤੇ ਲੱਖ ਲੱਖ ਲਾਹਨਤਾਂ ਤੇ ਅਸੂਲਾਂ ਦੀ ਜੰਗ ਲੜਨ ਵਾਲੇ ਮੁਹਿੱਬੇ ਵਤਨ ਪਾਕਿਸਤਾਨੀਆਂ ਨੂੰ ਲੱਖ ਲੱਖ ਸਲਾਮਾਂ। ਇਜਾਜ਼ਤ ਦਿਓ, ਰੱਬ ਰੱਖਾ।